ਖਟਿਆ ਆਪਣੀ ਜ਼ਬਾਨ ਦਾ ਹੀ ਹੁੰਦਾ ਹੈ। ਹਾਂਜੀ ਬੰਦਾ ਕਰੋੜਪਤੀ ਹੋਵੇ, ਅਰਬਪਤੀ ਹੋਵੇ, ਭਾਈ ਪਰਵੇਜ਼ ਖਰਬਪਤੀ ਹੋਵੇ, ਜੇ ਉਹਦੇ ਚ ਬੰਦਿਆਈ ਨਹੀਂ ਨਾ, ਉਹ ਖਰਬਪਤੀ ਵੀ ਲਾਹਨਤਾਂ ਲੈ ਕੇ ਮੋਇਆ। ਔਰ ਯਾਰ ਬੰਦੇ ਮੈਂ ਵੇਖਣੇ ਝੁਗੀਆਂ ਚ ਰਹਿੰਦੇ ਨਾਮਵਾਰ ਹੋ ਕੇ ਗਏ। ਜਿਹੜੇ ਚੌਰੀ ਬੰਦੇ ਹੁੰਦੇ ਨਾ ਉਹ ਘਰੋਂ ਭੁੱਖੇ ਹੁੰਦੇ ਨੇ। ਭੁੱਖੇ ਹੁੰਦੇ ਨੇ। ਇਹ ਤੇ ਮੀਮਾਂ ਸਾਹਿਬ ਹੈ, ਸਖੀਆਂ ਦੇ ਘਰ ਮਾਲ ਨਹੀਂ ਹੁੰਦਾ। ਆ ਲਿਆ ਉਹ ਜਿਹੜੇ ਚੌਰੀ ਬੰਦੇ ਨੇ ਉਹਨਾਂ ਦੇ ਘਰਾਂ ਦੇ ਕਬਜ਼ੇ ਨਹੀਂ, ਮੇਰਾ ਮਤਲਬ ਜੁੜਦੇ, ਕੁੰਡੀਆਂ ਨਹੀਂ ਲੱਗਦੀਆਂ, ਤੇ ਜਿੰਨਾ ਜੋੜ ਰੱਖਿਆ ਨਾ ਉਹਨਾਂ ਬੰਦਿਆਂ ਫਿਰ ਪੈਸਾ ਹੀ ਜੋੜ ਕੇ ਰੱਖਿਆ, ਉਹਨਾਂ ਬੰਦਾ ਕੋ ਨਹੀਂ ਜੋੜਿਆ। ਉਹਦੀ ਗੱਲ ਐਵੇਂ ਮੇਰੇ ਮੀਆਂ ਸਾਹਿਬ ਫਰਮਾ ਗਏ ਨੇ, ਅੱਜ ਨਹੀਂ ਬੜੀ ਪੁਰਾਣੀ ਪਹਿਲਾਂ ਦੇ ਮੀਆਂ ਸਾਹਿਬ ਫਰਮਾਇਆ ਸੀ ਵੀ ਮਾਲਾਂ ਵਾਲੇ ਸਖੀ ਨਹੀਂ ਹੁੰਦੇ ਤੇ ਸਖੀਆਂ ਮਾਲ ਨਹੀਂ ਹੁੰਦਾ। ਇੱਥੇ ਉੱਥੇ ਦੂਈ ਜਾਨੀ ਤੇ ਸਖੀ ਕੰਗਾਲ ਨਹੀਂ ਹੁੰਦਾ। ਉਹ ਜਿਹੜਾ ਸਖੀ ਬੰਦਾ ਨਾ ਉਹਨੂੰ ਮਾਲ ਨਾਲ ਗਰਜ਼ ਨਹੀਂ ਹੁੰਦੀ। ਫਿਰ ਇੱਥੇ ਦੀ ਗੱਲ ਨਹੀਂ ਕਿਤੋਂ ਨਾ ਆਖਿਆ ਉੱਥੇ ਵੀ ਨਹੀਂ, ਤੂੰ ਵੀ ਜਾਣੀ ਸਖੀ ਕੰਗਾਲ ਨਹੀਂ ਹੁੰਦਾ। ਦਰਅਸਲ ਗੱਲ ਇਹ ਮੈਂ ਆਖਿਆ ਸੀ ਗੱਲਾਂ ਕਰਨੀਆਂ ਸੌਖੀਆਂ, ਔਖੇ ਪਾਲਣ ਬੋਲ, ਰੰਨ ਤਮਾਕੂ ਛਿਕਣੀ ਤੇ ਹਾਕਮ ਵੱਡੀ ਖੋਰ, ਆਸ਼ਕ ਤੇ ਵਰਿਆਮ ਨੂੰ ਖਲੀ ਉਡੀਕੇ ਗੋਰ, ਪੁੱਤਰ ਜਿਨ੍ਹਾਂ ਦੇ ਲਾਡਲੇ ਤਰੱਟੀ ਉਹਨਾਂ ਦੀ ਚੌੜ। ਤੁਸੀਂ ਵੀ ਜਦੋਂ ਨਿੱਕੇ ਹੁੰਦੇ ਹੋ ਤੁਸੀਂ ਵੀ ਸ਼ੇਰ ਆਂਦੇ ਰਹੇ ਹੋ। ਸ਼ੇਰ ਉਹ ਸੁਣਾ ਛੱਡੋ। ਉਹ ਸ਼ੇਰ ਬਡੇਰੇ ਹੁੰਦੇ ਨੇ, ਉਹ ਸੁਣਾਓ ਜਿਹੜਾ ਵੀ ਉਹ ਭੁੱਲੇ ਤੇ ਨਾ ਕਦੀ, ਜਿਹੜੀ ਆ ਜਾਏ ਉਹ ਕਦੋਂ ਕਦੀ ਗਈ। ਉਦੋਂ ਨਿੱਕੇ ਹੁੰਦੇ ਹਾਈ ਸਾਹਿਬ ਸਾਰੇ ਚੌਂਕਾਂ 'ਚ ਖਲੋ ਰਹਿੰਦੇ ਹਨ। ਚੌਂਕਾਂ 'ਚ ਮੋਏ ਕੁੜੀਆਂ ਨੇ ਖਲੋਂਦੇ ਸੀ, ਮਰ ਕੇ ਹਾਲ ਬਾਬਾ ਕੇ ਬਾਬੇ ਸਾਡੇ ਖਲੋਣ ਨਹੀਂ ਦਿੰਦੇ। ਆਂਦੇ ਸਨ ਰਾਜੇ ਕਿਤੇ ਛੱਪਣਾ ਉਹ ਬਾਬਿਆਂ ਦੇ ਬੜੇ ਜਵਾਨ ਬੱਚ ਛੱਡ ਕੇ ਰੱਖਦੇ, ਮਾਰੋ ਬਾਈ ਸਾਨੂੰ ਉੱਥੇ ਕਦੋਂ ਇਹ ਸਾਡੀ ਕੋਈ ਨਹੀਂ ਨਾ ਹੁਣ ਅਸੀਂ ਅੱਧੀ ਰਾਤੀ ਉੱਠ ਕੇ ਹਾਲ ਜੁੰਦੇ ਸਾਂ। ਹਾਂਜੀ 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 ਉਦੋਂ ਕੋਈ ਹਾਲ ਨਹੀਂ ਸਾਡਾ। ਜੇ ਉਧਰੋਂ ਆਉਣਾ ਵੇਲੇ ਨਾਲ ਤਾਂ ਖੂਬ ਜੋ ਲੈਣੇ ਵਾਰੀ ਦੇ ਖੂਹ ਤੇ ਵਾਰੀਆਂ ਵੱਜੀਆਂ ਤੇ ਇਹ ਜਣੇ ਅੱਜ ਗੱਲਾਂ ਤੇ ਜੇ ਵੇਲਣਾ ਅੱਗੋਂ ਦੇ ਕੇ ਵੇਲਣੇ ਦੀ ਵਾਰੀ ਆਈ। ਇਹ ਸਾਰੇ ਆਂਦੇ ਨੇ ਤੁਸੀਂ ਹੁਣ ਵਡੇਰੇ ਹੋਏ ਹੋ। ਅਗਲੇ ਦਿਨ ਇੱਕ ਬੰਦੇ ਨੇ ਗੱਲ ਕੀਤੀ ਏ, ਇਸ ਤਰ੍ਹਾਂ ਅਸੀਂ ਬਹਿ ਕੇ ਵਡੇਰੇ ਬੰਦੇ ਪੇ ਗੱਲਾਂ ਕਰਦੇ ਸਾਂ ਵੀ ਅਸੀਂ ਇਹ ਵੀ ਕੰਮ ਕੀਤਾ, ਅਸਾਂ ਇਹ ਵੀ ਕੰਮ ਕੀਤਾ। ਉਹਦੇ 'ਚ ਨਿਕਲ ਪਿਆ ਇੱਕ ਮੁੰਡਾ ਉੱਠ ਬੈਠਾ। ਹਾਂ ਉਹਨੇ ਆ ਪੁੱਤਰ ਕੀ ਕਰਨਾ ਇਹਨੂੰ ਸਿੱਧੀ ਰੱਖ ਤਾਂ ਅੱਜ ਤਾਂ। ਉਹਨੇ ਆ ਤੁਸੀਂ ਖੇਮਾਰੀ ਕਰਦੇ ਰਹੇ ਹੋ, ਹਾਂ ਸਾਰੀ ਉਮਰ ਹਿੰਦੂਆਂ ਦਾ ਕਰਜ਼ਾ ਹੀ ਲਾਂਦੇ ਰਹੇ ਹੋ। ਹੈਂ ਖਾਣ ਨੂੰ ਤੁਹਾਨੂੰ ਲੱਭਦਾ ਗਾ, ਅਸੀਂ ਆਏ ਤੇ ਟੁੱਕਰ ਖਾਣ ਲੱਗੇ। ਉਹ ਖਾਣ ਨੂੰ ਲੱਭਦਾ 8-8 ਪੈਰ ਨੂੰ ਬੰਦੇ ਭੁੱਖੇ ਰਹੇ। ਭੁੱਖੇ ਕਿਤੇ ਨੇ ਆਪ ਹੀ ਆਂਦੇ ਹੋ ਕਿਲੋ ਘਿਓ ਪੀ ਗਏ ਨੇ, ਭੁੱਖੇ ਰਹੇ ਨੇ। ਅੱਗੇ ਵੀ ਆਂਦੇ ਨੇ 5-5 ਕਿਲੋ ਗੁੜ ਖਾ ਗਏ ਨੇ, ਦੇਖ ਚੌਲਾਂ ਦੀ ਖਾ ਗਏ ਨੇ। ਉਹਨਾਂ ਦੇ ਭੁੱਖੇ ਰਹੇ ਨੇ ਬੰਦੇ। ਕੋਈ ਗੱਲ ਕਰੋ ਕੋਈ ਕਰਨ ਵਾਲੇ ਨਾ, ਖੁਸ਼ੀ ਦੀਆਂ ਖਿੜੀਆਂ ਕਲੀਆਂ ਤੇ ਨਾ ਸੁੱਖ ਦਾ ਫੁੱਲ ਪਰੋਇਆ। ਵਾਹ ਮੈਂ ਜਿੱਦਣ ਦਾ ਹੋਇਆ ਅੰਗ ਅੰਗ ਸੰਗ ਛੱਡ ਗਿਆ ਮੇਰਾ, ਤੇ ਮੇਰਾ ਬਖਤ ਵੇਖ ਕੇ ਰੋਇਆ ਹੋਇਆ। ਕੀ ਹੋਇਆ? ਵਾਹ ਵਾਹ ਵਾਹ। ਪਰ ਮੇਰੇ ਸਜਣਾ ਸਾਕਾਂ ਦੇ ਦਿਲ ਪੱਥਰ ਹੋ ਗਏ ਨੇ ਲੋਇਆ। ਕੋਈ ਨੇੜੇ ਨਹੀਂ ਹੋਇਆ। ਪਰ ਕਸੂਰ ਮੰਦਾ ਝੁਰਨਾ ਦੱਬ ਦੇਣਗੇ ਕੱਢ ਕੇ ਡੂੰਗਾ ਟੋਇਆ, ਤੇ ਜਿੱਦਾਂ ਤੂੰ ਮੋਇਆ। ਸਹੀ ਗੱਲ ਝੁਰਨਾ ਕੰਮ ਕਰਨ ਤੇ ਇਹਨਾਂ ਕੇ ਕੰਮ ਕਰ ਛੜਨ ਵਾਹ ਦੱਬ ਦੇਣਗੇ ਕੱਢ ਕੇ ਡੂੰਗਾ ਟੋਇਆ, ਤੇ ਜਿੱਦਾਂ ਤੂੰ ਮੋਇਆ। ਉਹ ਨਾ ਸਾਈਂ ਜਲਾਲ ਵੀ ਇੱਕ ਹੋਇਆ। ਹਾਂ ਥੋੜਾ ਜਗ੍ਹਾ ਮਿੰਟ ਟੁਰ ਗਿਆ। ਸਾਈਂ ਜਲਾਲ ਨੂੰ ਕੋਈ ਮਿਲਣ ਟੁਰ ਗਿਆ। ਉਹ ਕਿਸੇ ਨੂੰ ਮਿੰਟ ਟੁਰ ਗਿਆ, ਜਿਵੇਂ ਅਸੀਂ ਆਏ ਇਹਨਾਂ ਨੂੰ ਮਿਲਣ। ਹਾਂ ਜੀ ਜੀ। ਤੇ ਅੱਗੇ ਉਹ ਟੁਰ ਗਏ ਹਨ ਕਿਤੇ ਵਾਂਡੇ। ਅੱਛਾ ਤੇ ਸਾਈਂ ਜਲਾਲ ਕੇ ਇਹਨੂੰ ਪੁੱਛਿਆ ਵੀ ਇਹ ਕਿੱਥੇ ਗਏ ਨੇ? ਤੂੰ ਕਿਹਾ ਵਾਂਡੇ ਟੁਰ ਗਏ। ਤੂੰ ਕਿਹਾ ਆਉਣਾ ਕਿਦਨ? ਤੂੰ ਕਿਹਾ ਦਿਨਾਂ 15 ਨੂੰ। ਠੀਕ ਹੈ। ਉਹ ਕਿਤਾਬ ਲੈ ਦੇ ਨਾਲ ਲਿਖਣ ਲੱਗ ਪਏ। ਅੱਛਾ ਤੇ ਉਹਨੇ ਆਖਿਆ ਜੀ ਮਾਰ ਕੇ ਜੰਦਰੇ ਯਾਰ ਟੁਰ ਗਏ ਨੇ, ਵਾਹ। ਤੇ ਸੁੰਝੇ ਛੱਡ ਕੇ ਵੇਲੀਆਂ ਮੰਦਰਾਂ ਨੂੰ। ਮੋਏ ਤਾਂ ਜੇ ਸਾਹ ਨਾ ਆਇਆ। ਹੁਣ ਢੂੰਡੇ ਕਿਹੜਿਆਂ ਸੰਦਲਾਂ ਨੂੰ। ਤੇ ਬੁਰਕਿਆਂ ਨਾਲ ਨਾ ਇਹ ਬੁਝਦੀ ਏ। ਬੁਰਕਿਆਂ ਨਾਲ ਨਾ ਇਹ ਅੱਗ ਬੁਝਦੀ, ਜਿਹੜੀ ਗੁੱਧੀ ਲੱਗ ਗਈ ਅੰਦਰਾਂ ਨੂੰ। ਤੇ ਘੜੀ ਭਲਦਾ ਹੀ ਇੱਥੇ ਜਲਾਲ ਵਸਾ ਨਹੀਂ। ਉਹ ਕਿਹੜਾ ਮਰੇ ਜੀ ਦਿਨਾਂ 15 ਨੂੰ ਤੇ ਘੜੀ ਭਲਦਾ ਹੀ ਵਸਾ ਨਹੀਂ। ਉਹ ਤੇ ਫਿਰ ਮਰ ਗਿਆ ਸੀ। ਉਹਨਾਂ ਕਿਹਾ ਘੜੀ ਭਲਦਾ ਜਲਾਲ ਵਸਾ ਨਹੀਂ। ਉਹ ਕਿਹੜਾ ਮਰੇ ਜੀਵੇ ਦਿਨਾਂ 15। ਇੰਜੀ ਗੱਲ। ਵਾਹ ਵਾਹ।